ਜੀ। ਸ਼ਰਮਾ ਜੀ, ਇੱਕ ਖਾਣੇ ਦੀ ਸਾਡੀ ਨੌਜਵਾਨ ਪੀੜ੍ਹੀ ਬੜੀ ਸ਼ੌਕੀਨ ਹੈ, ਪਰ ਇਸ ਖਾਣੇ ਨੂੰ ਲੈ ਕੇ, ਇਸ ਟਰੈਂਡ ਨੂੰ ਲੈ ਕੇ ਖਬਰ ਬੜੀ ਅਜੀਬੋ-ਗਰੀਬ ਆ ਰਹੀ ਹੈ। ਕਹਿੰਦੇ ਮੈਗੀ ਖਾਣ ਕਰਕੇ ਮੌਤ ਹੋ ਗਈ। ਵੀ ਜੀ, ਦੋ ਪਹਿਲੂ ਨੇ ਇਸ ਖਬਰ ਦੇ। ਜੀ। ਇੱਕ ਪਹਿਲੂ ਹਉਮੈ ਹੈ, ਹੰਕਾਰ ਹੈ, ਤੇ ਦੂਆ ਪਹਿਲੂ ਮੈਗੀ ਵਾਲਾ। ਜੀ। ਪ੍ਰਵੀਨ ਜੀ, ਆਪਣੇ ਨਾ ਇਹ ਮਾਮਲਾ ਹੈਗਾ ਪਟਿਆਲੇ ਤੇ ਲੁਧਿਆਣੇ ਦਾ। ਜੀ। ਲੁਧਿਆਣੇ ਦੀ ਕੁੜੀ ਆ, ਪਟਿਆਲੇ ਦਾ ਮੁੰਡਾ। ਹੂੰ। ਮੁੰਡੇ ਵਾਲੇ ਪੁਲਿਸ ਵਾਲੇ ਨੇ, ਹੂੰ। ਕੁੜੀ ਵਾਲੇ ਦੇ ਪਰਿਵਾਰ ਦਾ ਪਿਛੋਕੜ ਦਾ ਪਤਾ ਨਹੀਂ ਲੱਗਿਆ। ਜੀ। ਕੁੜੀ ਦਾ 7-7.5 ਸਾਲ ਪਹਿਲਾਂ ਪਟਿਆਲੇ ਵਿਆਹ ਹੁੰਦਾ। ਠੀਕ ਹੈ ਜੀ। ਤੇ ਵਿਆਹ ਤੋਂ ਉਹਨਾਂ ਦੇ 6 ਸਾਲ ਦੀ ਜਵਾਕੜੀ ਆ। ਜੀ। 6 ਸਾਲ ਦੀ ਜਵਾਕੜੀ ਦੇ ਦੌਰਾਨ ਮਤਲਬ ਕਿ ਘਰ ਵਾਲਾ ਕਹਿੰਦਾ ਕਿ ਮੈਂ ਮਾੜਾ ਜਿਹਾ ਬਾਜ਼ਾਰ ਚੱਲਿਆ। ਹੁਣ ਇਹ ਮੁੰਡੇ ਦਾ ਪਿਓ ਦੱਸਦਾ ਕਿ ਮੁੰਡਾ ਮੇਰੀ ਆਪਣੀ ਘਰ ਵਾਲੀ ਨੂੰ, ਮੇਰੀ ਨੂੰਹ ਨੂੰ ਕਹਿ ਕੇ ਜਾਂਦਾ ਕਿ ਮੈਂ ਮਾੜਾ ਜਿਹਾ ਬਾਜ਼ਾਰ ਚੱਲਿਆ ਆਪਣੀ ਧੀ ਨਾਲ, ਤੇ ਤੂੰ ਆਉਂਦਿਆਂ ਨੂੰ ਮੈਗੀ ਬਣਾ ਕੇ ਰੱਖੀ। ਠੀਕ ਹੈ ਜੀ। ਤੇ ਕਹਿੰਦਾ ਜਦ ਨੂੰ ਮੇਰਾ ਮੁੰਡਾ ਤੇ ਮੇਰੀ ਪੋਤੀ ਮੁੜੇ ਤੇ ਉਹਨੇ ਮੈਗੀ ਮੰਗੀ। ਘਰ ਵਾਲੀ ਕਹਿੰਦੀ ਬਣਾਈ ਸੀ, ਠੰਡੀ ਹੁੰਦੀ ਸੀ, ਮੈਂ ਖਾ ਲਈ। ਜੀ। ਤੇ ਇਸ ਗੱਲ ਤੋਂ ਕਹਿੰਦਾ ਦੋਵਾਂ 'ਚ ਤਕਰਾਰ ਹੋ ਗਈ। ਤਕਰਾਰ ਤੋਂ ਬਹਿਸ ਹੋ ਗਈ। ਬਹਿਸ ਤੋਂ ਘਰ ਵਾਲੀ ਝੋਲਾ ਚੱਕ ਕੇ ਵਾਪਸ ਲੁਧਿਆਣੇ ਚੱਲ ਗਈ। ਤੇ ਜਦੇ ਪਤਾ ਲੱਗਿਆ ਜਦੋਂ ਸਾਡੇ ਤੇ ਦਹੇਜ ਦਾ ਪਰਚਾ ਹੋ ਗਿਆ। ਕਹਿੰਦਾ ਉਹ ਅੱਛਾ। ਤੇ ਇਹ ਮਾਮਲਾ ਜੀ ਕਹਿੰਦੇ 1 ਨਹੀਂ 2 ਨਹੀਂ 3 ਨਹੀਂ, ਹੁਣ ਮੁੰਡੇ ਵਾਲੇ ਪੁਲਿਸ ਵਾਲੇ ਨੇ। ਮੁੰਡਾ ਹੈੱਡ ਕਾਂਸਟੇਬਲ ਹੈ ਜੀ। ਮੁੰਡੇ ਦਾ ਪਿਓ ਪੁਲਿਸ ਵਿਭਾਗ 'ਚ ਰਿਟਾਇਰਡ ਅਧਿਕਾਰੀ ਹੈ। ਤੇ ਉਹ ਕਹਿੰਦੇ ਜੀ 1 ਥਾਣੇ 2 ਥਾਣੇ, ਕਦੇ ਉੱਥੇ ਸ਼ਿਕਾਇਤ, ਕਦੇ ਇੱਥੇ ਸ਼ਿਕਾਇਤ, ਕਦੇ ਉੱਥੇ ਇਨਕੁਆਇਰੀ, ਕਦੇ ਉੱਥੇ ਸੱਦਾ। ਤੇ ਕਹਿੰਦੇ ਮੁੰਡੇ ਨੇ ਕੋਸ਼ਿਸ਼ ਵੀ ਕੀਤੀ ਕਿ ਮੈਂ ਘਰ ਵਾਲੀ ਮੋੜ ਲਿਆਵਾਂ ਜੀ, ਤੇ ਪਰ ਕਹਿੰਦੇ ਜੀ ਉਹ ਮੁੜੀ ਨਹੀਂ। ਤੇ ਇਸ ਗੱਲੋਂ ਰੋਸੇ ਵਜੋਂ ਮੁੰਡੇ ਨੇ 1 ਮਿੰਟ 8 ਸਕਿੰਟ ਦੀ ਵੀਡੀਓ ਬਣਾਈ ਜੀ ਤੇ ਸੁਸਾਈਡ ਕਰ ਲਿਆ। ਉਹ ਅੱਛਾ। ਤੇ ਇਸ ਲਈ ਇਹ ਪਹਿਲੂ ਪ੍ਰਵੀਨ ਜੀ ਆਪਣੇ ਘਰਾਂ 'ਚ ਨਾ ਇਹ ਸਮੇਂ ਦੇ ਹਿਸਾਬ ਨਾਲ ਇੱਕ ਮਾਨਸਿਕਤਾ ਹੁੰਦੀ ਆ। ਹਾਂਜੀ ਹਾਂਜੀ। ਇੱਕ ਦੌਰ ਸੀ, ਮੈਂ ਨਹੀਂ ਕਹਿੰਦਾ ਕਿ ਉਹ ਬਿਲਕੁਲ ਸਹੀ ਸੀ ਜਾਂ ਅੱਜ ਵਾਲਾ ਬਿਲਕੁਲ ਸਹੀ ਹੈ, ਜਾਂ ਉਹ ਬਿਲਕੁਲ ਗਲਤ ਸੀ ਅੱਜ ਵਾਲਾ। ਹਰੇਕ 'ਚ ਖਾਮੀਆਂ ਤੇ ਚੰਗਿਆਈਆਂ ਨਾਲ ਨਾਲ ਹੁੰਦੀਆਂ। ਹਾਂਜੀ ਹਾਂਜੀ। ਇੱਕ ਦੌਰ ਸੀ ਕਿ ਧੀ ਨੂੰ ਵਿਦਾ ਕਰਨ ਲੱਗੇ ਕਿਹਾ ਜਾਂਦਾ ਸੀ ਕਿ ਪੁੱਤ ਨੂੰ ਤੇਰਾ ਉਹੀ ਘਰ ਆ। ਤੇ ਹੁਣ ਕਿਹਾ ਜਾਂਦਾ ਕਿ ਪਰਵਾਹ ਨਾ ਕਰੀ, ਕੋਈ ਗੱਲ ਹੋਈ ਸਾਨੂੰ ਦੱਸੀ, ਅਸੀਂ ਜਦੇ ਆ ਜਾਵਾਂਗੇ। ਮਤਲਬ ਅਸੀਂ ਸੈਟਲ ਹੋਣ ਨੂੰ, ਹਰ ਚੀਜ਼ ਨੂੰ, ਕਿਸੇ ਦਰਖਤ ਨੇ, ਬੂਟੇ ਨੇ ਕਿਸੇ ਨਵੀਂ ਮਿੱਟੀ 'ਚ ਜਾ ਕੇ ਲੱਗਣਾ ਤਾਂ ਉਹਨੂੰ ਸਮਾਂ ਲੱਗਦਾ ਸੈੱਟ ਹੋਣ ਲਈ। ਔਰ ਦੋਵਾਂ ਧਿਰਾਂ ਨੂੰ ਕੁਝ ਗੱਲਾਂ ਆਪਣੀਆਂ ਬਦਲਣੀਆਂ ਪੈਂਦੀਆਂ। ਬਿਲਕੁਲ ਜੀ ਬਿਲਕੁਲ। ਕੁਝ ਸਮਝੌਤੇ ਜੇ ਧੀ ਨੂੰ, ਤਾਂ ਕੁਝ ਸਮਝੌਤੇ ਮੁੰਡੇ ਵਾਲਿਆਂ ਨੂੰ ਵੀ ਕਰਨੇ ਪੈਂਦੇ ਆ। ਕੁਝ ਉਹਨਾਂ ਨੂੰ ਵੀ ਆਪਣੀ ਆਦਤਾਂ 'ਚ ਬਦਲਾ, ਕੁਝ ਉਹਨਾਂ ਨੂੰ ਵੀ। ਪਰ ਜੇ ਤੁਸੀਂ ਕਹੋਗੇ ਕੱਲੀ ਕੁੜੀ ਉਹ ਅੱਗੇ ਬਦਲੇ, ਇਹ ਵੀ ਗਲਤ ਹੈ। ਜੇ ਕਹੋ ਕੱਲਾ ਮੁੰਡੇ ਵਾਲੇ ਝੁਕ ਜਾਣ, ਇਹ ਵੀ ਗਲਤ। ਬਿਲਕੁਲ ਸਹੀ। ਦੂਸਰਾ ਪਹਿਲੂ, ਆਪਾਂ ਜਿਸ ਪਿੰਡਾਂ 'ਚੋਂ ਆਉਂਦੇ ਆ, ਆਪਣੇ ਚੀਜ਼ ਦਾ ਮੁਰੰਮਤ ਕਰਨ ਦਾ ਸੰਵਿਧਾਨ ਰਿਹਾ ਹੈ ਨਾ, ਆਪਣੇ ਸਿੱਟਣ ਦਾ ਨਹੀਂ ਰਿਹਾ। ਜੀ ਜੀ। ਸਾਡੇ ਜੇ ਮੰਜੇ ਦਾ ਪਾਵਾ ਟੁੱਟ ਜਵੇ, ਬਾਹੀ ਟੁੱਟ ਜਵੇ, ਤਾਂ ਅਸੀਂ ਬਾਹੀ ਪਵਾ ਲੈਂਦੇ ਆ, ਪਾਵਾ ਨਵਾਂ ਪਵਾ ਲੈਂਦੇ ਆ, ਹੈ ਨਾ। ਪੀੜੀ ਨੂੰ ਅਸੀਂ ਠੀਕ ਕਰਾ ਲੈਂਦੇ ਆ। ਜੇ ਮੰਨ ਲਓ ਮਧਾਣੀ ਖਰਾਬ ਹੋ ਗਈ, ਅਸੀਂ ਉਹ ਠੀਕ ਕਰਾ ਲੈਂਦੇ ਆ। ਆਪਣੇ ਮੁਰੰਮਤ ਦਾ ਰਿਹਾ। ਜੀ ਜੀ। ਅਸੀਂ ਕੋਈ ਵੀ ਚੀਜ਼ ਸਿੱਟਣ ਤੋਂ ਪਹਿਲਾਂ ਉਹਦੀ ਮੁਰੰਮਤ ਲਈ ਜਾਂਦੇ ਸੀ ਕਿ ਇਹਦੀ ਮੁਰੰਮਤ ਹੋ ਜਵੇ। ਆਪਾਂ ਪੈਨ ਵੀ ਉਸ ਸਮੇਂ ਵਰਤੇ ਨੇ ਜਦੋਂ ਉਹਦਾ ਸਿੱਕਾ ਆਉਂਦਾ ਸੀ ਕਿ ਭਾਈ ਪੈਨ ਇੱਕ ਰਹੂਗਾ, ਸਿੱਕਾ ਬਦਲ ਲਓ ਜੇ ਪੈਣਾ। ਜੀ ਜੀ, ਇਦਾਂ ਹੀ ਹੁੰਦਾ ਸੀ। ਤੇ ਪਰ ਅਸੀਂ ਅੱਜ ਕਿਸ ਦੌਰ 'ਚ, ਅੱਜ ਯੂਜ਼ ਐਂਡ ਥਰੋ ਵਾਲਾ ਦੌਰ ਹੈ। ਚੀਜ਼ਾਂ ਦਾ, ਪ੍ਰੋਡਕਟਾਂ ਦੀ ਮਸ਼ਹੂਰੀ ਇਸ ਨਾਂ ਤੇ ਕੀਤੀ ਜਾਂਦੀ ਹੈ ਕਿ ਵਰਤੋ ਤੇ ਸਿੱਟੋ। ਅਸੀਂ ਉਹ ਚੀਜ਼ ਆਪਣੀ ਜੀਵਨ 'ਚ ਲਿਆਂਦੀ, ਅਸੀਂ ਰਸਤਿਆਂ ਨੂੰ ਵੀ ਵਰਤਦੇ ਹਾਂ ਤੇ ਸਿੱਟਦੇ ਹਾਂ। ਇਹ ਕਲੇਸ਼ਾਂ ਦੀ ਜੜ ਉਹ ਵਿਧਾਨ ਬਣ ਗਿਆ ਜਿਹੜਾ ਸਾਡੇ ਮਾਨਸਿਕਤਾ ਦੇ ਉੱਤੇ ਇਸ਼ਤਿਹਾਰਬਾਜ਼ੀ ਨੇ ਤੈਅ ਕਰਤਾ ਕਿ ਕੋਈ ਨਾ ਹੋਰ, ਇਹ ਨਹੀਂ ਤਾਂ ਹੋਰ ਸਹੀ ਜੀ, ਤੇ ਜਾਂ ਇਹ ਕੋਈ ਨਾ ਪਰਵਾਹ ਨਾ ਕਰ, ਅਸੀਂ ਹੈਗੇ ਆ। ਸੋ ਉਹਨੇ ਸਮਝੌਤੇ ਖਤਮ ਕਰਾਤੇ ਜੀ। ਔਰ ਉਹਦੇ ਵਿੱਚ ਫੋਨ ਇੱਕ ਵੱਡੀ ਭੂਮਿਕਾ, ਗੱਲ ਗੱਲ ਦੀ ਜਾਣਕਾਰੀ, ਪੇਕੇ ਸਹੁਰਿਆਂ ਦੀ, ਇੱਧਰ ਉੱਧਰ। ਸੋ ਹੁਣ ਮੁੰਡੇ ਦਾ ਪਿਓ ਕਹਿੰਦਾ ਜੀ ਕਿ ਮੇਰੇ ਮੁੰਡੇ ਦੀ, ਉਹਦੀ ਵੀਡੀਓ ਦੇ ਹਵਾਲੇ ਨਾਲ, ਉਹਨੇ ਪਟਿਆਲੇ ਖੇਤਰ ਦਾ ਇਹ ਮੁੰਡਾ ਹੈ, ਤ੍ਰਿਪੜੀ ਦੇ ਟਾਊਨ ਦੇ ਵਿੱਚ ਰਹਿੰਦਾ, 35 ਸਾਲ ਦਾ ਮੁੰਡਾ, ਪਰਵਿੰਦਰ ਸਿੰਘ ਹੈੱਡ ਕਾਂਸਟੇਬਲ ਸੀਗਾ। ਉਹਦੀ 6 ਸਾਲ ਦੀ ਜਵਾਕੜੀ ਹੈ ਨਾ।
3 ਮਹੀਨੇ ਪਹਿਲਾਂ ਦੀ ਇਹ ਘਟਨਾ ਹੈ ਕਿ 3 ਮਹੀਨੇ ਪਹਿਲਾਂ ਮੈਗੀ ਪਿੱਛੇ ਲੜਾਈ ਹੁੰਦੀ ਹੈ ਤੇ ਘਰ ਵਾਲੀ 3 ਮਹੀਨੇ ਪਹਿਲਾਂ ਛੱਡ ਕੇ ਜਾਂਦੀ ਆ। ਮੁੰਡਾ ਕਹਿੰਦਾ ਮੈਂ ਲਿਆਉਣ ਲਈ ਤਿਆਰ ਆ, ਪਰ ਉਹ ਉਧਰੋਂ ਕਹਿੰਦੇ ਜੀ ਉਹ ਕੋਰਟ ਕਚਹਿਰੀਆਂ ਤੱਕ ਚਲੇ ਗਏ, ਥਾਣਿਆਂ ਤੱਕ ਚਲੇ ਗਏ, ਨਿਤ ਦਿਨ ਤੰਗ ਕਰਨ ਲੱਗੇ, ਕਦੇ ਦਹੇਜ ਦਾ, ਕਦੇ ਪੈਸੇ ਦਾ, ਕਦੇ ਕੁੱਟਮਾਰ ਦਾ ਕੇਸ ਪਾਉਣ ਲੱਗੇ। ਤੇ ਇਹ ਸਾਰੇ ਵਰਤਾਰੇ ਚ ਜੀ ਕਹਿੰਦੇ ਕਿ ਮੁੰਡੇ ਨੇ ਫਿਰ ਸੁਸਾਈਡ ਕਰ ਲਿਆ ਤੇ ਉਹਨੇ ਬਕਾਇਦਾ ਮਤਲਬ ਕਿ ਛਾਲ ਛੂਲ ਮਾਰਤੀ ਮੇਰੇ ਖਿਆਲ। ਤੇ ਉਹ ਤੋਂ ਬਾਅਦ ਉਹਨੇ ਵੀਡੀਓ ਇੱਕ ਆਪਣੀ ਪੋਸਟ ਕਰਤੀ ਕਿ ਮੇਰੀ ਜੇ ਲਾਸ਼ ਮਿਲ ਜਾਂਦੀ ਹੈ ਘਰਦਿਆਂ ਨੂੰ ਤਾਂ ਮੈਨੂੰ ਆਖਰੀ ਅੱਗ ਜਿਹੜੀ ਆ ਉਹ ਮੇਰੀ ਧੀ ਦੇਵੇ ਤੇ ਮੇਰੇ ਮਾਂ ਪਿਓ ਨੂੰ, ਮੇਰੀਆਂ ਭੈਣਾਂ ਭਰਾਵਾਂ ਨੂੰ, ਕਿਸੇ ਨੂੰ ਇਹ 'ਚ ਤੰਗ ਨਾ ਕੀਤਾ ਜਾਵੇ। ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ, ਸਿਰਫ ਸਾਡਾ ਆਪਸੀ ਮਾੜਾ ਜਿਹਾ ਵਿਵਾਦ ਸੀ ਜਿਹਦੇ ਉੱਤੇ ਉਹ ਮੰਨੀ ਹੋਣੀ। ਤੇ ਆ ਪਹਿਲੂ ਹੈ ਜੀ। ਤੇ ਹੁਣ ਮੁੰਡਾ ਵੀ ਗਿਆ ਤੇ ਕੁੜੀ ਵਾਲਿਆਂ ਤੇ ਸੁਸਾਈਡ ਦੇ ਉਹਦੇ ਵੀਡੀਓ ਦੇ ਹਿਸਾਬ ਨਾਲ ਪਰਚੇ ਹੋ ਗਏ। ਹੁਣ ਉਹ ਭੱਜੇ ਹੋਏ ਨੇ, ਪੁਲਿਸ ਨੂੰ ਲੱਭ ਰਹੀ ਆ। ਸੋ ਘਰ ਪੱਟੇ ਗਏ, ਇਸ ਘਰਾਂ ਦੇ ਵਿੱਚ ਜਾਣ ਵਾਲਾ ਜੀ ਚਲਾ ਗਿਆ, ਜਿਹੜੇ ਪਿੱਛੇ ਰਹਿ ਗਏ ਉਹ ਭੱਜ ਨੱਠ ਚ ਕੋਰਟ ਕਚਹਿਰੀਆਂ ਚ ਉਸ ਦਾ ਨਿਬੜ ਕੇ ਫਿਰ ਕਿਤੇ ਸੈੱਟ ਹੋ ਜਾਣ। ਸਵਾਲ ਉਹ ਜਿਹੜੀ ਧੀ ਨੂੰ ਉਹ ਮਾਨਤਾ ਦੇ ਰਿਹਾ ਕਿ ਮੈਨੂੰ ਅੱਗ ਦੇ ਦੀ, ਰੁਲਣਾ ਉਸ ਧੀ ਨਹੀਂ ਆ, ਸਭ ਤੋਂ ਜ਼ਿਆਦਾ ਭੋਗਣਾ ਉਸ ਧੀ ਨਹੀਂ ਹੈ। ਬਿਲਕੁਲ ਜੀ, ਜਦੋਂ ਪਰਿਵਾਰ ਟੁੱਟਦੇ ਨੇ ਤਾਂ ਭੁਗਤ ਭੋਗੀ ਜੇ ਕੋਈ ਬਣਦਾ ਤਾਂ ਉਹ ਬੱਚੇ ਹੀ ਉਸ ਪਰਿਵਾਰ ਦੇ ਵਿੱਚ ਸਭ ਤੋਂ ਵੱਡੇ ਭੁਗਤ ਭੋਗੀ ਬਣਦੇ ਆ। ਆਪਾਂ ਦੇਖਿਆ ਪਿੱਛੇ ਜੇ ਹੜ੍ਹਾਂ ਦੇ ਦਰਮਿਆਨ ਇੱਕ ਬੱਚੇ ਨੇ, ਇੱਕ ਮੁੰਡੇ ਨੇ ਆਪਣੀ 35 ਸਾਲਾਂ ਬਾਅਦ ਮਾਂ ਲੱਭੀ ਸੀ। ਉਸ ਪਰਿਵਾਰ ਦਾ ਵੀ ਇਹੀ ਕਹਾਣੀ ਸੀ ਕਿ ਉਹ ਬੱਚੇ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ, ਦੋਨਾਂ ਪਰਿਵਾਰਾਂ 'ਚ ਅਣਬਣ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਬੀਬੀ ਪੇਕੇ ਚਲੀ ਜਾਂਦੀ ਹੈ ਤੇ ਬੱਚਾ ਉਹਦੇ ਸਹੁਰੇ ਜਾਣ ਨਹੀਂ ਦਿੰਦੇ।